व्यूअर्स वेलकम बैक इन आवर प्रोग्राम जी डॉक्टर साहब एंड वाले इशू तो पहला ਅਸੀਂ ਦਰਸ਼ਕਾਂ ਦੇ ਜੋ ਫੇਸਬੁੱਕ ਮੈਸੇਜ ਨੇ ਉਹ ਲਾਵਾਂਗੇ। ਸਾਡੇ ਦੋਨੋਂ ਸੈਗਮੈਂਟ ਤੇ ਕਾਫੀ ਸਾਰੇ ਮੈਸੇਜ ਨੇ, ਅਸੀਂ ਸਭ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸਾਡੇ ਕੋਲ ਇਮਰਾਨ ਅਲੀ ਸਾਨੂੰ ਉਹਨਾਂ ਨੇ 2 ਮੈਸੇਜ ਭੇਜੇ ਨੇ, ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ। ਫਿਰ ਦੁਬਾਰਾ ਉਹਨਾਂ ਲਿਖਿਆ ਹੈ ਅਮਨ ਸਿੰਘ ਜੀ ਦੇ ਕਾਫੀ ਸਾਰੇ ਮੈਸੇਜ ਨੇ, ਅਸੀਂ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਲਿਖਿਆ ਹੈ ਕਿ ਆਜ਼ਾਦੀ ਕੋਈ ਥਾਲੀ 'ਚ ਪਾ ਕੇ ਨਹੀਂ ਦੇਣੀ, ਪਹਿਲਾਂ ਮੀਡੀਆ ਦੀ ਘਾਟ ਸੀ ਪਰ ਹੁਣ ਸਾਡੇ ਵੀਰ ਕੰਮ ਕਰ ਰਹੇ ਨੇ। ਸਾਰੀਆਂ ਸੰਗਤਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਪੰਥਕ ਮੀਡੀਆ ਦੀ ਮਾਲੀ ਮਦਦ ਕੀਤੀ ਜਾਵੇ, ਪਰ ਕਈ ਪੰਥ ਕੂਕ ਧੋਖਾ ਵੀ ਕਰ ਰਹੇ ਨੇ। ਝੂਠੇ ਪੰਥਕ ਲੋਕਾਂ ਤੋਂ ਬਚੋ ਜਿਹੜੇ ਸ਼ਹੀਦਾਂ ਦੇ ਨਾਂ ਤੇ ਪੈਸਾ ਮੰਗਵਾ ਕੇ ਖਾਂਦੇ ਨੇ। ਟੀਵੀ 84 ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਟੀਵੀ 84 ਦੀ ਟੀਮ ਨੂੰ ਬੇਨਤੀ ਆ ਕਿ ਆਪਣਾ YouTube ਚੈਨਲ ਵੀ ਸਪੋਰਟ ਕਰੇ ਤਾਂ ਕਿ ਥੋੜੀ ਬਹੁਤ ਮਦਦ ਉਧਰਲੇ ਪਾਸੋਂ ਤੋਂ ਵੀ ਹੋਵੇ। ਵੀਰ ਅਮਨ ਸਿੰਘ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਸੀਂ ਹਮੇਸ਼ਾ ਆਪਣੇ ਉਹਨਾਂ ਵੀਰਾਂ ਭੈਣਾਂ ਦੇ ਸ਼ੁਕਰਗੁਜ਼ਾਰ ਹਾਂ ਜਿਹੜੇ ਇਸ ਯੁੱਗ ਦੇ ਵਿੱਚ ਮੀਡੀਆ ਦੀ ਅਹਿਮੀਅਤ ਨੂੰ ਔਰ ਖਾਸ ਤੌਰ ਤੇ ਨੰਗੇ ਧੜ ਸਿੱਖ ਆਜ਼ਾਦੀ ਖਾਲਿਸਤਾਨ ਦੀ ਜਿਹੜੀ ਗੱਲ ਨੂੰ ਅੱਗੇ ਤੋਰਨ ਦੇ ਵਿੱਚ ਤੁਰੇ ਨੇ। ਟੀਵੀ 84 ਪਿਛਲੇ 6 ਸਾਲ ਤੋਂ ਆਪਣੇ ਬੜੇ ਸੀਮਤ ਸਾਧਨਾਂ ਦੇ ਬਾਵਜੂਦ ਇਸ ਪਾਸੇ ਪੇਸ਼ਕਦਮੀ ਕਰ ਰਹੇ। ਸਾਡੀ ਕੋਸ਼ਿਸ਼ ਹੈ, ਤੁਸੀਂ YouTube ਦਾ ਹਵਾਲਾ ਦਿੱਤਾ ਹੈ, ਅਸੀਂ ਹੁਣ ਇੱਕ ਤਾਂ ਕੋਸ਼ਿਸ਼ ਕਰਦੇ ਹਾਂ ਕਿ ਨਾਲ ਦੀ ਨਾਲ ਇੱਕ ਜਾਂ ਵੱਧ ਤੋਂ ਵੱਧ ਕਈ ਵਾਰੀ ਵੀਕਐਂਡ ਹੁੰਦਾ 2 ਦਿਨਾਂ 'ਚ ਇਸ ਨੂੰ ਜਿਹੜਾ ਅਸੀਂ ਅਪਲੋਡ ਕਰ ਦਈਏ। ਤੇ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਬੇਨਤੀ ਕਰਾਂਗੇ ਕਿ ਜਿੱਥੇ ਉਹ ਫੇਸਬੁੱਕ ਦੇ ਕੰਟੈਕਟਸ ਨੂੰ ਸ਼ੇਅਰ ਜਿਹੜਾ ਅੱਗੇ ਤੋਰਦੇ ਨੇ, ਉੱਥੇ YouTube ਦੇ ਉੱਤੇ ਵੀ ਵੱਧ ਤੋਂ ਵੱਧ ਲਾਈਕ ਵੀ ਕਰੋ ਔਰ ਇਸ ਨੂੰ ਸ਼ੇਅਰ ਵੀ ਕਰੋ ਤਾਂ ਕਿ ਸਾਡਾ ਕੁਝ ਇਸ ਕਿਸਮ ਦਾ ਬਣ ਜਾਏ ਕਿ ਆਉਣ ਵਾਲੇ ਸਮੇਂ 'ਚ ਥੋੜੀ ਬਹੁਤ ਆਮਦਨ ਦਾ ਸਾਧਨ ਬਿਲਕੁਲ। ਔਰ ਕਾਫੀ ਸਾਰੇ ਇਸ ਸੈਗਮੈਂਟ ਤੇ ਸਾਨੂੰ ਥੰਮ ਅਪ ਵੀ ਆਏ ਨੇ। ਔਰ ਅਮਨ ਸਿੰਘ ਫਿਰ ਦੁਬਾਰਾ ਸਾਨੂੰ ਲਿਖਦੇ ਨੇ ਕਿ ਖਾਲਿਸਤਾਨ ਨਾਰੇ ਤੋਂ ਆਕੀ ਹੋਣਾ ਦੁਸ਼ਮਣ ਦੇ ਹੌਸਲੇ ਅਸਮਾਨੀ ਚੜਾਉਣਾ ਹੀ ਹੈ। ਖਾਲਿਸਤਾਨ ਭਾਰਤੀ ਹਕੂਮਤ ਦੇ ਮੂੰਹ ਤੇ ਥੱਪੜ ਵਾਂਗੂ ਵੱਜਦਾ। ਖਾਲਸਾ ਜ਼ਿੰਦਾਬਾਦ ਕਹਿਣਾ ਕੋਈ ਗੈਰ ਕਾਨੂੰਨੀ ਨਹੀਂ ਭਾਰਤ 'ਚ, ਪਰ ਫਿਰ ਵੀ ਝੂਠੇ ਕੇਸ ਪਾਉਂਦੇ ਨੇ। ਉਹਨਾਂ ਝੂਠਾ ਕੇਸਾਂ ਦਾ ਪੈਣਾ ਗਵਾਈ ਆ ਕਿ ਦੁਸ਼ਮਣ ਨੂੰ ਕਿੰਨਾ ਡਰ ਲੱਗਦਾ। ਬਿਲਕੁਲ ਠੀਕ ਹੈ। ਹਾਂਜੀ। ਔਰ ਦੂਸਰੇ ਸੈਗਮੈਂਟਸ ਵੀ ਉਹਨਾਂ ਨੇ ਇਹਨਾਂ ਦੀ ਹਿਪੋਕ੍ਰੇਸੀ ਦੱਸੀ ਹੈ ਕਿ ਕਿਵੇਂ ਇੱਕ ਪਾਸੇ ਮੁਸਲਮਾਨਾਂ ਦਾ ਵਿਰੋਧ ਕਰਦੇ ਨੇ ਪਰ ਇਹਨਾਂ ਦੀਆਂ ਆਪਣੀਆਂ ਕੁੜੀਆਂ ਜਿਹੜੀਆਂ ਨੇ ਉਹ ਮੁਸਲਮਾਨਾਂ ਦੇ ਨਾਲ ਵਿਆਹੀਆਂ ਹੋਈਆਂ ਨੇ। ਉਹਨਾਂ ਸ਼ਾਹ ਨਵਾਜ਼ ਵੀ ਹੈ ਔਰ ਈਵਨ ਸੁਬਰਾਮਨੀਅਮ ਸਵਾਮੀ ਵੀ ਹੈ। ਔਰ ਕਸ਼ਮੀਰ ਵਿਰਕ ਹੋਰਾਂ ਨੇ ਖਾਸ ਤੌਰ ਤੇ ਲਿਖਿਆ ਹੈ ਕਿ ਵੀ ਉਹ ਜਿਹੜੇ ਨੇ ਉਹ ਜਾ ਰਹੇ ਨੇ ਪੰਜਾ ਸਾਹਿਬ ਦੇ ਦਰਸ਼ਨਾਂ ਲਈ। ਉਹਨਾਂ ਦੇ ਪੇਰੈਂਟਸ ਨਾਰੋਵਾਲ ਤਹਿਸੀਲ ਪਾਕਿਸਤਾਨ ਤੋਂ, ਔਰ ਉਹਨਾਂ ਨੂੰ ਜਿੱਥੇ ਅਸੀਂ ਜਿਹੜਾ ਆਪਣੀਆਂ ਸ਼ੁਭ ਕਾਮਨਾਵਾਂ ਦਿੰਦੇ ਗੁਰੂ ਚਰਨਾਂ 'ਚ ਅਰਦਾਸ ਤਾਂ ਕਰਨਗੇ ਹੀ ਤੁਸੀਂ ਪੰਥ ਵੱਲੋਂ ਜਿਹੜਾ ਸਤਿਗੁਰੂ ਖਾਲਸੇ ਨੂੰ ਦਰ ਕਰ ਬਖਸ਼ਣ। ਉੱਥੇ ਮੈਂ ਦੇਖ ਰਿਹਾ ਸੀ ਕਿ ਸਾਡੇ ਪਾਕਿਸਤਾਨੀ ਵੀਰ ਜਿਹੜੇ ਨੇ ਹਸਨ ਪੱਟੀ ਰਾਣਾ, ਉਹਨਾਂ ਨੇ ਵੀ ਕਿਹਾ ਪਲੀਜ਼ ਪ੍ਰੇ ਫॉर ਇੰਡੀਅਨ ਆਕੂਪਾਈਡ ਕਸ਼ਮੀਰ, ਕਿ ਵੀ ਤੁਸੀਂ ਪੰਜਾ ਸਾਹਿਬ ਜਾਣਾ ਤੇ ਸਾਡੇ ਭਾਰਤੀ ਕਬਜ਼ੇ ਵਾਲੇ ਕਸ਼ਮੀਰ ਦੇ ਲਈ ਵੀ ਜਿਹੜਾ ਉਹ ਤੁਸੀਂ ਪ੍ਰਾਰਥਨਾ ਕਰੋ, ਦੁਆ ਕਰੋ। ਜੀ ਦੂਸਰੇ ਸੈਗਮੈਂਟ ਤੇ ਵੀ ਕਾਫੀ ਸਾਰੇ ਮੈਸੇਜ ਨੇ, ਮੈਂ ਟਾਈਮ ਤੇ ਦੇਖ ਰਹੀ ਹਾਂ। ਦੇਖੋ ਜੀ ਤੇਰੇ ਕੋਲ ਕਸ਼ਮੀਰ ਵਿਰਕ ਨੇ ਕਿਹਾ ਕਿ ਵੀ ਸਦਾਮ ਹੁਸੈਨ ਵਾਂਗ ਡਿਗੇਗਾ ਕੁੱਤਾ ਪਟੇਲ ਦਾ ਬੁੱਤ ਪੰਜਾਬ, ਕੋਈ ਫਰਕ ਨਹੀਂ। ਗੱਲ ਤਾਂ ਵੈਸੇ ਠੀਕ ਹੈ। ਮੈਂ ਵੀ ਜਦੋਂ ਇਹਨੂੰ ਕਰ ਰਿਹਾ ਸੀ ਮੈਂ ਕਿਹਾ ਵੀ ਇਹ ਜਿੱਦਾਂ ਦਾ ਇਹਨਾਂ ਨੇ 3000 ਕਰੋੜ 'ਚ ਵੀ ਉਹ ਜਾਲੀ ਕੋਈ ਅੰਬਾਨੀ ਮੋਦੀ ਕੋਈ ਦੂਜਿਆਂ ਨੂੰ ਠੇਕੇ ਦਿੱਤੇ ਹੋਣੇ ਨੇ ਤੇ ਉਹ ਇਹਨੇ ਟਿਕਣਾ ਨਹੀਂ ਹੈ। ਉਹ ਜਿਵੇਂ ਇਹਨਾਂ ਨੇ ਵੱਡਾ ਉੱਚਾ ਝੰਡਾ ਇੱਥੇ ਵਾਘਾ ਬਾਰਡਰ ਤੇ ਲਾਉਣ ਦੀ ਕੋਸ਼ਿਸ਼ ਕੀਤੀ, ਕਿੰਨੀ ਵਾਰੀ ਜਿਹੜਾ ਥੱਲੇ ਜਾ ਕੇ ਡਿੱਗਿਆ। ਔਰ ਬਾਜ ਸਿੰਘ ਲਿਖਦੇ ਨੇ ਟੂ ਕਾਮਨ ਮੈਨ ਇਨ ਇੰਡੀਆ ਮੋਦੀ ਆਸਕਡ ਟੂ ਯੂਜ਼ ਮੇਕ ਇਨ ਇੰਡੀਆ ਨਾਓ ਦੇ ਮੇਡ ਦਿਸ ਸਟੈਚੂ ਫਰਮ ਚਾਈਨੀਜ਼ ਕੰਪਨੀ ਈਵਨ ਦੇ ਇਗਨੋਰ ਅੰਬਾਨੀਜ਼। ਨਹੀਂ, ਕੁਛ ਨਾ ਕੁਛ ਹਿੱਸਾ ਅੰਬਾਨੀਆਂ ਨੂੰ ਦਿੱਤਾ ਹੋਣਾ, ਵੱਡਾ ਹਿੱਸਾ ਚੀਨੀਆਂ ਤੋਂ ਹੋਣਾ, ਪਰ ਪ੍ਰੋਫਿਟ ਇਹਨਾਂ ਨੂੰ ਜ਼ਰੂਰ ਪਹੁੰਚਾਇਆ ਹੋਣਾ। ਮੈਂ ਇਸ ਕਰਕੇ ਨਹੀਂ ਮੈਸੇਜ ਡਾਕਟਰ ਸਾਹਿਬ ਪੜ੍ਹ ਰਹੀ ਕਿ ਮੈਂ ਕਿਹਾ ਟਾਈਮ ਹੋ ਰਿਹਾ, ਤੁਸੀਂ ਮੈਸੇਜ ਪੜ੍ਹੀ ਜਾਂਦੇ ਹੋ ਅੱਜ। ਫਿਰ ਅਸੀਂ ਆਪਣੇ ਇਹਨਾਂ ਵੀਰਾਂ ਨੂੰ ਨਾਰਾਜ਼ ਥੋੜੀ ਕਰਨਾ ਜਿਹੜੇ ਮਿਹਨਤ ਕਰਕੇ ਕਰਦੇ ਨੇ। ਚਲੋ ਅਸੀਂ ਆ ਗਏ ਆਪਣੇ ਹੁਣ ਤੀਸਰੀ ਗੱਲ ਤੇ। ਇਹਦਾ ਕੋਈ ਬਹੁਤਾ ਵਕਤ ਵਾਲਾ ਨਹੀਂ ਹੈ, ਜਿਸ ਨੂੰ ਕਹਿੰਦੇ ਨੇ ਕਿ ਭਾਈ ਇਹ ਰਲੇ ਹੋਏ ਨੇ ਦੋਨੋਂ ਹੀ, ਬਾਦਲ ਤੇ ਅਮਰਿੰਦਰ। ਪਹਿਲਾਂ ਅਮਰਿੰਦਰ ਐਂਡ ਉਹਦੇ ਜਿਹੜੀ ਕੰਪਨੀ ਦੇ ਯਾਰ ਨੇ ਉਹ ਕਹਿੰਦੇ ਨੇ ਕਿ ਬਾਦਲ ਜਿਹੜੇ ਨੇ ਉਹਨਾਂ ਨੇ ਪੰਥ ਨਾਲ ਧਰੋਹ ਕਮਾਇਆ ਹੈ ਔਰ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਜਾਰੀ ਕਰਕੇ ਕਿ ਵੀ ਕਿਵੇਂ ਗੋਲੀ ਚਲਵਾਈ ਔਰ ਇਹ ਸੌਦਾ ਸਾਧ ਨਾਲ ਰਲ ਕੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ। ਸੋ ਅੱਧੇ ਸਿੱਖ ਤਾਂ ਜਿਹੜੇ ਨੇ ਉਸ ਪੀਰੀਅਡ 'ਚ ਹੀ ਕੋਈ ਨਵਜੋਤ ਸਿੱਧੂ ਦੀ ਸਪੀਚ ਦੀ ਤਾਰੀਫ ਕਰ ਰਿਹਾ ਸੀ ਅਸੈਂਬਲੀ 'ਚ, ਕੋਈ ਕਿਸੇ ਹੋਰ ਦੀ ਕਰ ਰਿਹਾ ਸੀ।
ਹੁਣ ਬਾਦਲ ਨੂੰ ਲੱਗਿਆ ਕਿ ਵੀ ਇਹ ਲੋਕਾਂ 'ਚ ਗੱਲ ਘੁੰਮ ਗਈ ਹੈ ਕਿ ਵੀ ਇਹ ਤਾਂ ਆਪਸ 'ਚ ਰਲੇ ਹੋਏ ਨੇ। ਹੁਣ ਸਕੂਲ ਟੈਕਸਟ ਬੁੱਕਸ ਉਸ ਇਸ਼ੂ ਨੂੰ ਅਸੀਂ ਡਿਸਕਸ ਕੀਤਾ ਸੀ ਕਿ ਕਿਵੇਂ 11ਵੀਂ 12ਵੀਂ ਦੀਆਂ ਕਿਤਾਬਾਂ ਜਿਹੜੀਆਂ ਨਵੀਆਂ ਵੀ ਲਿਖਵਾਈਆਂ, ਔਰ ਜਿਹਦੇ 'ਚ ਸ਼੍ਰੋਮਣੀ ਕਮੇਟੀ ਦੇ 2 ਮੈਂਬਰ ਜਿਹੜੇ ਨੇ ਉਸ ਪੈਨਲ ਦਾ ਹਿੱਸਾ ਸੀ, ਉਹਦੇ 'ਚ ਕਿਵੇਂ ਗੁਰੂ ਅਰਜਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ, ਉਹਨਾਂ ਦੇ ਜੀਵਨ ਬਾਰੇ ਕਿਵੇਂ ਨਾ ਪੱਖੀ ਗੱਲਾਂ ਨੇ। ਹੁਣ ਬਾਦਲ ਆਸਕਸ ਅਮਰਿੰਦਰ ਟੂ ਟੈਂਡਰ ਅਪੋਲੋਜੀ ਟੂ ਸਿੱਖ ਕਮਿਊਨਿਟੀ। ਹੁਣ ਬਾਦਲ ਕਹਿ ਰਿਹਾ ਕਿ ਜੀ ਇਹ ਜਿਹੜਾ 12ਵੀਂ ਔਰ 11ਵੀਂ ਦੀਆਂ ਕਲਾਸਾਂ 'ਚ ਡੈਨੀਗ੍ਰੇਟਿੰਗ ਸਿੱਖ ਗੁਰੂਜ਼ ਦੀ ਹੋਈ ਹੈ, ਇਹਦੇ ਲਈ ਅਮਰਿੰਦਰ ਮਾਫੀ ਮੰਗੇ ਕਿਉਂਕਿ ਹੀ ਹੈਜ਼ ਐਬਰੀਗੇਟਡ ਹਿਜ਼ ਰਿਸਪੌਂਸਿਬਿਲਿਟੀ ਐਜ਼ ਦਾ ਹੈਡ ਆਫ ਦਾ ਸਟੇਟ। ਔਰ ਉਹਨੇ ਕਿਉਂ ਨਹੀਂ ਕ੍ਰਿਮੀਨਲ ਕੇਸ ਰਜਿਸਟਰ ਕੀਤਾ ਅਗੇਂਸਟ ਜਿਹੜਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਚੇਅਰਮੈਨ ਹੈ। ਸਿਰਫ ਹਿਸਟਰੀ ਬੁੱਕਸ ਨੂੰ ਵਿਦਡਰਾ ਕਰਨਾ ਕਾਫੀ ਨਹੀਂ ਹੈ। ਚੀਫ ਮਿਨਿਸਟਰ ਸ਼ੁੱਡ ਓਨ ਰਿਸਪੌਂਸਿਬਿਲਿਟੀ ਫॉर द बजर पाप एंड apologize to the खालसा पंथ and seek its forgiveness immediately। ਹੁਣ ਤੁਸੀਂ ਦੇਖੋ ਇਹ ਕੌਣ ਕਿਹਨੂੰ ਕਹਿ ਰਿਹਾ ਕਿ ਵੀ ਆਪ ਜਿਹੜੇ ਇੰਨੇ ਵੱਡੇ, ਹਾਲਾਂ ਕੋਈ ਅਮਰਿੰਦਰ ਉਹਨੇ ਗੰਦੀ ਸਿਆਸਤ ਕੀਤੀ ਹੈ। ਅਮਰਿੰਦਰ ਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਾਰੇ ਮਾਮਲੇ ਨੂੰ ਗੁਟਕੇ ਤੇ ਪਹਿਲਾਂ ਹੱਥ ਰੱਖ ਕੇ ਸਹੁੰ, ਪਰ ਇਹ ਦੋਨੋਂ ਹੀ ਜਿਹੜੇ ਨੇ ਚੋਰ ਤੇ ਕੁੱਤੀ ਜਿਹੜੇ ਨੇ, ਜਿਵੇਂ ਰਲੇ ਹੋਣ ਦੀ ਗੱਲ ਹੁੰਦੀ ਹੈ, ਇਹ ਰਲ ਕੇ ਗੇਮ ਖੇਡ ਰਹੇ ਨੇ। ਔਰ ਹੈਰਾਨੀ ਇਸ ਗੱਲ ਦੀ ਹੈ ਵੀ ਸਾਡਾ ਵੱਡਾ ਹਿੱਸਾ ਕਈ ਵਾਰ ਇਸ ਸਮਝਣ ਤੋਂ ਆਰੀ ਹੋ ਜਾਂਦਾ, ਪਤਾ ਨਹੀਂ ਜਾਂ ਕਿਉਂ ਹੈ ਕਿ ਵੀ ਅਲਟੀਮੇਟਲੀ ਘੁਮਾ ਕੇ ਇਹ ਤਾਂ ਹੁਣ ਤੱਕ ਹਾਲਾਤ ਉਹ ਪੈਦਾ ਹੋਣੇ ਚਾਹੀਦੇ ਸੀ। ਔਰ ਇਹ ਗੱਲ ਉਸ ਪੰਥਕ ਅਸੈਂਬਲੀ 'ਚ ਜਗਮੋਹਨ ਸਿੰਘ ਰੈਣਾ ਜਿਹੜੇ ਕਸ਼ਮੀਰ ਸ੍ਰੀਨਗਰ ਤੋਂ ਆਏ ਸੀ, ਉਹਨਾਂ ਨੇ ਕਿਹਾ ਜੀ ਮਤਲਬ ਹਜ਼ਰਤ ਬਲ ਮਸੀਤ ਤੋਂ ਸ਼ੇਖ ਅਬਦੁੱਲੇ ਦੇ ਜ਼ਮਾਨੇ 'ਚ ਹਜ਼ਰਤ ਸਾਹਿਬ ਦਾ ਮੂਏ ਮੁਬਾਰਕ, ਉਹਨਾਂ ਦਾ ਵਾਲ ਇੱਕ ਉੱਥੇ ਪਵਿੱਤਰ ਰੱਖਿਆ ਹੋਇਆ, ਉਹ ਗਾਇਬ ਹੋ ਗਿਆ ਸੀ। ਔਰ ਜੰਮੂ ਕਸ਼ਮੀਰ ਦੇ ਵਿੱਚ ਹਰ ਬੱਚਾ, ਹਰ ਔਰਤ, ਹਰ ਮਰਦ ਬਾਹਰ ਆ ਗਏ ਸੀ। ਨਹਿਰੂ ਨੂੰ 2 ਵਾਰੀ ਨੈਸ਼ਨਲ ਲੈਵਲ ਤੇ ਅਪੀਲ ਕਰਨੀ ਪਈ ਸੀ ਔਰ ਫਿਰ ਥੋੜੀ ਦੇਰ ਬਾਅਦ ਉਹਨੂੰ ਢੂੰਡ ਕੇ ਲੱਭ ਕੇ ਵਾਪਸ ਉੱਥੇ ਸਥਾਪਿਤ ਕੀਤਾ ਗਿਆ ਸੀ। ਉਹਨਾਂ ਨੇ ਕਿਹਾ ਜੀ ਠੀਕ ਹੈ, ਇਕੱਠ ਹੋਏ ਨੇ ਪੰਜਾਬ 'ਚ 2-3 ਵੱਡੇ, ਪਰ ਹੁਣ ਆ ਦੋਵੇਂ ਜਿਹੜੇ ਨੇ ਇਸ ਕਿਸਮ ਦੇ ਸਾਰੇ ਬਾਦਲ ਔਰ ਅਮਰਿੰਦਰ, ਇਹਨਾਂ ਦਾ ਤਾਂ ਹੁਣ ਤੱਕ ਪੰਜਾਬ ਛੱਡ ਕੇ ਦੌੜੇ ਹੋਣੇ ਚਾਹੀਦੇ ਸੀ। ਪਰ ਕਿਤੇ ਨਾ ਕਿਤੇ ਸਾਡਾ ਵੀ ਇੱਕ ਵੱਡਾ ਹਿੱਸਾ, ਐਵੇਂ ਅਸੀਂ ਉਹ WhatsApp ਦੇ ਯੂਨੀਵਰਸਿਟੀ ਦੇ ਉੱਤੇ ਬੈਠ ਕੇ ਜਿਹੜੇ ਸਾਡੇ ਡਿਗਰੀਆਂ ਰਹਿੰਦੇ ਨੇ ਸਾਰਾ ਦਿਨ, ਉਨੇ ਇੱਕ ਚਸਕਾ ਸਵਾਦ ਹੈ, ਲੇਕਿਨ ਗਰਾਊਂਡ ਦੇ ਉੱਤੇ ਜਿਹੜਾ ਜੇ ਅੱਜ ਸਾਡੇ ਇਸ਼ਟ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵੀ ਅਸੀਂ ਇਹਨਾਂ ਪਾਮਰਾਂ ਨੂੰ ਜਿਹੜਾ ਟੋਲਰੇਟ ਕਰ ਰਹੇ ਹਾਂ, ਤੇ ਫਿਰ ਕੁਛ ਨਾ ਕੁਛ ਸਾਡੇ 'ਚ ਵੀ ਬਹੁਤ ਵੱਡੀ ਕਮਜ਼ੋਰੀ ਆ ਚੁੱਕੀ ਹੈ। ਜੀ ਰਾਜ ਸਾਹਿਬ, ਹੁਣ ਤਾਂ ਸਾਡੇ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਤੀਸਰੇ ਪਾਤਸ਼ਾਹ ਦਾ ਰਾਗ ਸੂਹੀ ਦਾ ਸ਼ਬਦ ਘਰ ਪਹਿਲਾ ਅਸ਼ਟਪਦੀਆਂ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਚੁਣੇ। ਇਹ ਬਹੁਤ ਜਦੋਂ ਅਸ਼ਟਪਦੀ ਸ਼ਬਦ ਆਉਂਦਾ, ਇਹਦਾ ਮਤਲਬ ਹੁੰਦਾ ਹੈ ਵੀ ਇਸ ਦੇ 8 ਪਦ ਨੇ ਜਿਹੜੇ ਉਹਨਾਂ ਨੂੰ ਅਸੀਂ ਹਿਮ ਕਵਾਂਗੇ। ਸੋ ਅਸੀਂ ਕਿਉਂਕਿ ਵਿਚਾਰ ਲਈ ਉਨਾ ਕੁ ਵਕਤ ਹੁੰਦਾ, ਸੋ ਅਸੀਂ ਅੱਜ ਇਸ ਅਸ਼ਟਪਦੀ ਵਾਲੇ ਗੁਰੂ ਅਮਰਦਾਸ ਦੇ ਸ਼ਬਦ ਦੇ 4 ਪਦਾਂ ਦੇ ਉੱਤੇ ਵਿਚਾਰ ਕਰਾਂਗੇ। ਔਰ ਇਹ ਹੈ, ਨਾਮੇ ਹੀ ਤੇ ਸਭ ਕੁਛ ਹੋਆ, ਬਿਨ ਸਤਗੁਰ ਨਾਮ ਨਾ ਜਾਪੈ, ਗੁਰ ਕਾ ਸ਼ਬਦ ਮਹਾਰਸ ਮੀਠਾ, ਬਿਨ ਚਾਖੇ ਸਾਧ ਨਾ ਜਾਪੈ, ਕੌਡੀ ਬਦਲੇ ਜਨਮ ਗਵਾਇਆ, ਚੀਨਸ ਨਾਹੀ ਆਪੇ, ਗੁਰਮੁਖ ਹੋਵੇ ਤਾਂ ਏਕੋ ਜਾਣੈ, ਹਉਮੈ ਦੁਖ ਨਾ ਸੰਤਾਪੇ, ਬਲਿਹਾਰੀ ਗੁਰ ਆਪਣੇ ਵਿਟੋਂ, ਜਿਨ ਸਾਚੇ ਸਿਉ ਲਿਵ ਲਾਈ, ਸ਼ਬਦ ਚੀਨ ਆਤਮ ਪ੍ਰਗਾਸਿਆ, ਸਹਿਜੇ ਰਿਹਾ ਸਮਾਈ ਰਹਾਓ। ਕਿਉਂਕਿ ਰਹਾਓ ਦੀ ਤੁਕ ਕੇਂਦਰੀ ਨੁਕਤਾ ਹੁੰਦੀ ਹੈ ਸ਼ਬਦ ਦਾ। ਸੋ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਬਲਿਹਾਰੀ ਗੁਰ ਆਪਣੇ ਵਿਟੋਂ, ਜਿਨ ਸਾਚੇ ਸਿਉ ਲਿਵ ਲਾਈ, ਕਿ ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ ਹੈ ਜਿਸ ਨੇ ਮੈਨੂੰ ਉਹ ਰਸਤਾ ਦੱਸਿਆ, ਜਿਸ ਦੀ ਕਿਰਪਾ ਦੇ ਨਾਲ, ਸੱਚੇ ਵਾਹਿਗੁਰੂ ਦੇ ਨਾਲ, ਸੱਚੇ ਰੱਬ ਦੇ ਨਾਲ ਮੇਰੀ ਮੁਹੱਬਤ ਹੋਈ, ਮੇਰੀ ਪ੍ਰੀਤ ਲੱਗੀ। ਸ਼ਬਦ ਚੀਨ ਆਤਮ ਪ੍ਰਗਾਸਿਆ, ਜਦੋਂ ਉਸ ਦੇ ਸ਼ਬਦ ਦਾ ਮੈਂ ਉਸ ਦੇ ਨਾਲ ਜੁੜਿਆ, ਉਸ ਨੂੰ ਚੀਨਿਆ, ਉਸ ਨੂੰ ਲੱਭਿਆ, ਉਹ ਮੇਰੇ ਅੰਦਰ ਵਸਿਆ ਤੇ ਆਤਮ ਪ੍ਰਗਾਸਿਆ, ਮੇਰੇ ਮਨ ਦੇ ਅੰਦਰ ਚਾਨਣ ਹੋ ਗਿਆ, ਸਹਿਜੇ ਰਿਹਾ ਸਮਾਈ। ਔਰ ਮੈਨੂੰ ਅਕਾਲ ਪੁਰਖ ਨੇ ਗੁਰੂ ਦੀ ਰਹਿਮਤ ਰਾਹੀਂ ਮੇਰੇ ਅੰਦਰ ਸਹਿਜ ਭਾਵ, ਸਹਿਜ ਭਰ ਦਿੱਤਾ। ਔਰ ਇਸ ਦੇ ਦੁਆਲੇ ਫਿਰ ਜਿਹੜੇ 4 ਪਦੇ ਨੇ ਘੁੰਮਦੇ ਨੇ। ਪਹਿਲਾ ਜਿਵੇਂ ਮੈਂ ਪੜ੍ਹਿਆ ਕਿ ਭਈ ਉਸ ਨਾਮ ਤੋਂ ਹੀ ਹਰ ਚੀਜ਼ ਸਾਰਾ ਕੁਝ ਵਾਪਰਦਾ ਹੈ, ਸਤਿਗੁਰੂ ਦੀ ਕਿਰਪਾ ਤੋਂ ਬਿਨਾ ਨਾਮ ਜਪਿਆ ਨਹੀਂ ਜਾਂਦਾ, ਗੁਰੂ ਦਾ ਸ਼ਬਦ ਮਹਾਰਸ ਮੀਠਾ, ਕਿ ਜਿੰਨੇ ਵੀ ਰਸ ਨੇ ਮਿੱਠੇ, ਉਹਨਾਂ ਚੋਂ ਵੀ ਜਿਹੜਾ ਕੋਈ ਜੇ ਮਹਾਰਸ ਹੈ, ਨਾਮ ਮਹਾਰਸ ਪੀਓ।
ਤੇ ਇਹ ਮਹਾਰਸ ਮਿੱਠਿਆਂ ਦਾ ਮਿੱਠਾ ਜਿਹੜਾ ਇਹ ਰੱਬ ਦਾ ਨਾਂ ਹੈ, ਜਿਸ ਨੂੰ ਬਾਬਾ ਫਰੀਦ ਨੇ ਫਰਮਾਇਆ ਸੀ ਕਿ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਤੇ ਗੁਰੂ ਸਾਹਿਬ ਕਹਿੰਦੇ ਨੇ ਇਹ ਮਹਾਰਸ ਮਿੱਠਾ ਤੇ ਬਿਨ ਚਾਖੇ ਸਾਧਨਾ ਜਪ ਹੈ। ਜਦੋਂ ਤੱਕ ਤੁਸੀਂ ਇਸ ਨੂੰ ਚੱਖੋਗੇ ਨਹੀਂ, ਤੁਹਾਨੂੰ ਅਹਿਸਾਸ ਹੀ ਨਹੀਂ ਹੋਏਗਾ ਕਿ ਰੱਬ ਦਾ ਨਾਂ ਕਿੰਨਾ ਮਿੱਠਾ ਹੈ। ਅਸੀਂ ਤਾਂ ਕੌਡੀਆਂ ਦੇ ਭਾਅ ਇਸ ਜੀਵਨ ਨੂੰ ਗਵਾ ਰਹੇ, ਆਪਣੇ ਆਪ ਦੀ ਪਛਾਣ ਆਪਣੇ ਆਪ ਨਾਲ ਜੁੜਨਾ ਸਾਨੂੰ ਭੁੱਲਿਆ ਹੋਇਆ। ਜੇ ਅਸੀਂ ਗੁਰੂ ਦੇ ਰਸਤੇ ਦੇ ਪਾਂਧੀ ਬਣ ਕੇ ਗੁਰਮੁਖ ਹੋਈਏ ਤਾਂ ਫਿਰ ਉਸ ਇੱਕ ਵਾਹਿਗੁਰੂ ਦੇ ਨਾਲ ਸਾਡੀ ਪ੍ਰੀਤ ਬਣੇਗੀ। ਹਉਮੈ ਦੁੱਖ ਨਾ ਸੰਤਾਪੈ, ਫਿਰ ਸਾਨੂੰ ਹਉਮੈ ਦਾ ਦੁੱਖ ਜਿਹੜਾ ਹੈ ਉਹ ਦੁਖੀ ਨਹੀਂ ਕਰੇਗਾ। ਇਹ ਪਹਿਲਾ ਪਦ ਹੈ। ਤੇ ਦੂਸਰਾ ਪਦ ਹੈ ਗੁਰਮੁਖ ਗਾਵੇ ਗੁਰਮੁਖ ਬੂਝੈ ਗੁਰਮੁਖ ਸ਼ਬਦ ਵਿਚਾਰੇ ਜਿਉ ਪਿੰਡ ਸਭ ਗੁਰ ਤੇ ਉਪਜੈ ਗੁਰਮੁਖ ਕਾਰਜ ਸਵਾਰੇ ਮਨਮੁਖ ਅੰਧਾ ਅੰਧ ਕਮਾਵੇ ਬਿਖ ਖੱਟੇ ਸੰਸਾਰੇ ਮਾਇਆ ਮੋਹੇ ਸਦਾ ਦੁੱਖ ਪਾਏ ਬਿਨ ਗੁਰ ਅਤ ਪਿਆਰੇ। ਕਿ ਜਿਹੜਾ ਗੁਰਮੁਖ ਬਣ ਜਾਂਦਾ ਹੈ ਉਸ ਵਾਹਿਗੁਰੂ ਦੇ ਗੁਣ ਗਾਇਨ ਕਰਦਾ ਹੈ, ਉਸ ਨੂੰ ਸਮਝ ਆਉਂਦੀ ਹੈ, ਉਹ ਸ਼ਬਦ ਦੇ ਉੱਤੇ ਵਿਚਾਰ ਕਰਦਾ ਹੈ, ਉਹਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਜੀਉ ਪਿੰਡ ਮੇਰਾ ਸਰੀਰ ਔਰ ਮਨ ਸਭ ਗੁਰੂ ਦੀ ਬਦੌਲਤ ਨੇ। ਔਰ ਗੁਰਮੁਖ ਨੂੰ ਇਹ ਯਕੀਨ ਹੁੰਦਾ ਹੈ ਕਿ ਵਾਹਿਗੁਰੂ ਉਸ ਦੇ ਸਿਰ ਦੇ ਉੱਤੇ ਆ, ਉਸ ਦੇ ਸਾਰੇ ਕਾਰਜ ਜਿਹੜੇ ਨੇ ਉਹ ਸਵਰਣਗੇ। ਇਸ ਦੇ ਉਲਟ ਜਿਹੜਾ ਮਨਮੁਖ ਹੈ ਉਹ ਅੰਨ੍ਹੇ ਗਿਆਨ ਤੋਂ ਵਿਹੂਣ ਹੈ ਔਰ ਉਸ ਅੰਨ੍ਹੇਪਣ ਦੇ ਵਿੱਚ ਜੋ ਕਾਰਜ ਕਰਦਾ ਹੈ ਉਹ ਬਿਖ ਜ਼ਹਿਰ ਭਰੇ ਉਸ ਦੇ ਕੰਮ ਹੁੰਦੇ ਨੇ ਔਰ ਉਹ ਜ਼ਹਿਰ ਹੀ ਖੱਟਦਾ ਹੈ, ਬਿਖ ਖੱਟੇ ਸੰਸਾਰੇ, ਔਰ ਉਹ ਮਾਇਆ ਦੇ ਵਿੱਚ ਫਸਿਆ ਹੁੰਦਾ ਹੈ। ਇਸ ਲਈ ਉਸ ਨੂੰ ਸਦਾ ਦੁੱਖ ਮਿਲਦਾ ਹੈ ਔਰ ਉਹ ਗੁਰੂ ਤੋਂ ਦੂਰ ਹੋ ਕੇ ਉਹ ਉਸ ਦੁੱਖ ਨੂੰ ਪਾਉਂਦਾ ਹੈ। ਇਹ ਦੂਸਰਾ ਪਦ ਹੈ। ਤੇ ਤੀਸਰਾ ਪਦ ਹੈ ਸੋਈ ਸੇਵਕ ਜੇ ਸਤਿਗੁਰ ਸੇਵੇ ਚਾਲੇ ਸਤਿਗੁਰ ਭਾਏ ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਏ ਸੱਚੀ ਬਾਣੀ ਗੁਰਮੁਖ ਆਖੈ ਹਉਮੈ ਵਿੱਚੋਂ ਜਾਏ ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸ਼ਬਦ ਸੁਣਾਏ। ਕਿ ਉਹੀ ਸਤਿਗੁਰੂ ਦਾ ਸੱਚਾ ਸੇਵਕ ਹੈ ਜਿਹੜਾ ਸਤਿਗੁਰੂ ਦੇ ਪਿਆਰ ਦੇ ਨਾਲ ਦੱਸੇ ਹੋਏ ਰਸਤੇ ਦੇ ਉੱਤੇ ਚੱਲਦਾ ਹੈ। ਉਸ ਦੇ ਅੰਦਰ ਹਮੇਸ਼ਾ ਉਸ ਵਾਹਿਗੁਰੂ ਦੇ ਸੱਚੇ ਨਾਂ ਦੀ ਸਿਫਤ ਸਲਾਹ ਹੈ, ਹਮੇਸ਼ਾ ਸੱਚਾ ਵਾਹਿਗੁਰੂ ਦੇ ਮਨ ਦੇ ਅੰਦਰ ਵਸਦਾ ਹੈ। ਸੱਚੀ ਬਾਣੀ ਗੁਰਮੁਖ ਆਖੇ, ਉਸ ਦੇ ਮੁਖਾਰਬਿੰਦ ਤੋਂ ਗੁਰੂ ਦੀ ਸੱਚੀ ਬਾਣੀ ਦਾ ਉਚਾਰਨ ਹੁੰਦਾ ਹੈ ਤੇ ਜਦੋਂ ਉਹ ਬਾਣੀ ਨਾਲ ਜੁੜਦਾ ਹੈ ਹਉਮੈ ਵਿੱਚੋਂ ਜਾਏ, ਉਹਦੇ ਅੰਦਰੋਂ ਹਉਮੈ ਦਾ ਖਾਤਮਾ ਹੁੰਦਾ ਹੈ। ਆਪੇ ਦਾਤਾ ਕਰਮ ਹੈ ਸਾਚਾ, ਤੇ ਉਹ ਵਾਹਿਗੁਰੂ ਜਿਹੜਾ ਕਿ ਦੇਣ ਵਾਲਾ ਹੈ, ਹਰ ਚੀਜ਼ ਜਿਹੜਾ ਦਿੰਦਾ ਹੈ ਉਹਨੂੰ ਅਸੀਂ ਦਾਤਾ ਕਹਿੰਦੇ ਹਾਂ, ਜਿਹੜਾ ਲੈਂਦਾ ਉਹ ਮੰਗਤਾ ਕਹਿੰਦੇ ਕਿ ਉਹ ਵਾਹਿਗੁਰੂ ਦਾਤਾ ਹੈ। ਔਰ ਉਸ ਦਾ ਕਰਮ, ਇਹ ਐਕਸ਼ਨ ਨਹੀਂ, ਕਰਮ ਫਾਰਸੀ ਦਾ ਸ਼ਬਦ ਹੈ ਬਖਸ਼ਿਸ਼ ਅਨਾਇਤ, ਉਹ ਕਰਮ ਹੈ ਸਾਚਾ, ਉਸ ਦੀ ਬਖਸ਼ਿਸ਼ ਵੀ ਸੱਚੀ ਹੈ। ਸਾਚਾ ਸ਼ਬਦ ਸੁਣਾਏ, ਜਦੋਂ ਉਹ ਬਖਸ਼ਿਸ਼ ਕਰਦਾ ਹੈ ਤੇ ਫਿਰ ਸੱਚੇ ਸ਼ਬਦ ਨਾਲ ਜੋੜ ਲੈਂਦਾ। ਤੇ ਅਖੀਰਲਾ ਤੇ ਚੌਥਾ ਪਦ ਅੱਜ ਦੀ ਵਿਚਾਰ ਦਾ ਗੁਰਮੁਖ ਘਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਸਦਾ ਅਲਿਪਤ ਸਾਚੈ ਰੰਗ ਰਾਤਾ ਗੁਰ ਕੈ ਸਹਿਜ ਸੁਭਾਏ ਮਨਮੁਖ ਸਦ ਹੀ ਕੂੜੋ ਬੋਲੇ ਬਿਖ ਬੀਜੈ ਬਿਖ ਖਾਏ ਜਮ ਕਾਲ ਬਾਧਾ ਤ੍ਰਿਸ਼ਨਾ ਦਾਦਾ ਬਿਨ ਗੁਰ ਕਵਨ ਛਡਾਏ। ਕਿ ਗੁਰਮੁਖ ਜਿਹੜਾ ਗੁਰੂ ਦੇ ਨਾਲ ਜੁੜਿਆ ਹੋਇਆ ਉਹ ਸੱਚ ਦੀ ਘਾਲ ਕਮਾਈ ਕਰਦਾ ਤੇ ਸੱਚ ਹੀ ਖੱਟ ਕੇ ਵੰਝ ਕੇ ਇਸ ਸੰਸਾਰ ਤੋਂ ਜਾਂਦਾ। ਉਹ ਨਾਮ ਦੇ ਸਹਾਰੇ ਆਪਣਾ ਜੀਵਨ ਗੁਜ਼ਾਰਦਾ ਔਰ ਉਹ ਕਿਉਂਕਿ ਹਮੇਸ਼ਾ ਉਸ ਵਾਹਿਗੁਰੂ ਦੇ ਪਿਆਰ ਦੇ ਸੱਚੇ ਰੰਗ ਵਿੱਚ ਰੰਗਿਆ ਰਹਿੰਦਾ, ਸਦਾ ਅਲਿਪਤ, ਇਸ ਲਈ ਮਾਇਆ ਤੋਂ ਹਮੇਸ਼ਾ ਉਹ ਨਿਰਲੇਪ ਰਹਿੰਦਾ ਤੇ ਗੁਰੂ ਦੇ ਦਿੱਤੇ ਹੋਏ ਸਹਿਜ ਦੇ ਥੱਲੇ ਉਸ ਦਾ ਮਨ ਟਿਕਿਆ ਰਹਿੰਦਾ। ਔਰ ਇਸ ਦੇ ਉਲਟ ਜਿਹੜਾ ਮਨਮੁਖ ਹੈ ਸਦ ਹੀ ਕੂੜੋ ਬੋਲੇ, ਉਸ ਦੇ ਜੀਵਨ ਦਾ ਆਧਾਰ ਕੂੜ ਝੂਠ ਹੁੰਦਾ ਤੇ ਉਹ ਬਿਖ ਬੀਜੈ ਬਿਖ ਖਾਏ, ਉਹ ਜ਼ਹਿਰ ਬੀਜਦਾ ਤੇ ਜ਼ਹਿਰ ਹੀ ਵੱਢਦਾ, ਉਸ ਨੂੰ ਹੀ ਖਾਂਦਾ। ਔਰ ਇਸ ਜਿਹੜਾ ਉਹਦਾ ਅੰਤ ਆ ਜਾਂਦਾ ਜਮ ਕਾਲ ਬਾਧਾ ਤ੍ਰਿਸ਼ਨਾ ਦਾਦਾ, ਦਾਦਾ ਸੜਿਆ ਹੋਇਆ, ਸਾਰੀ ਉਮਰ ਉਹ ਤ੍ਰਿਸ਼ਨਾ ਡਿਜ਼ਾਇਰਸ ਦੀ ਅੱਗ ਦੇ ਵਿੱਚ ਹੀ ਸੜਦਾ ਤੇ ਅਖੀਰ ਜਮ ਕਾਲ ਜਿਹੜਾ ਉਹ ਉਸ ਦੀ ਮੌਤ ਦੇ ਪਲ ਆ ਜਾਂਦੇ ਨੇ। ਬਿਨ ਗੁਰ ਕਵਨ ਛਡਾਏ, ਔਰ ਜਦੋਂ ਉਹ ਪਲ ਆਉਂਦੇ ਨੇ ਤੇ ਫਿਰ ਉਸ ਪਛਤਾਵਾ ਵੀ ਹੁੰਦਾ
ਪਰ ਉਦੋਂ ਜਿਹੜਾ ਉਹ ਵਕਤ ਲੰਘ ਚੁੱਕਾ ਹੁੰਦਾ ਤੇ ਗੁਰੂ ਤੋਂ ਬਿਨਾਂ ਹੋਰ ਕੋਈ ਛੁਟਕਾਰਾ ਨਹੀਂ ਕਰਾ ਸਕਦਾ। ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਅਸੀਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।